ਇਹ ਇੰਡੀਆ ਦੇ ਅੰਦਰ ਜਿਹੜੀਆਂ ਛੁਪੀਆਂ ਹੋਈਆਂ ਚੀਕਾਂ ਕੂਕਾਂ ਨੇ ਨਾ ਉਹਨਾਂ ਦੀ ਬਹੁਤ ਵੱਡੀ ਹਕੀਕਤ ਹੈ ਜਿਹਦੇ ਉੱਤੇ ਇੰਡੀਆ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਗੱਲ ਨਹੀਂ ਕਰਦਾ, ਕਰਨਾ ਨਹੀਂ ਚਾਹੁੰਦਾ, ਕਿਉਂਕਿ ਅਗਰ ਇਹ ਸੱਚ ਆਵਾਮ ਦੇ ਸਾਹਮਣੇ ਆ ਗਿਆ ਤੇ ਵਿਸ਼ਵ ਗੁਰੂ ਦਾ ਸਾਰਾ ਬਿਆਨੀਆ ਜ਼ਮੀਨ ਬੋਸ ਹੋ ਜਾਏਗਾ। ਇੰਡੀਅਨ ਆਰਮੀ ਖੁਦ ਇਸ ਗੱਲ ਦਾ ਇਤਰਾਫ ਕਰਦੀ ਪਈ ਹੈ ਕਿ ਪੰਜਾਬ ਦੇ ਨੌਜਵਾਨ ਫੌਜ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਪਏ। ਪੰਜਾਬ ਦੇ ਨੌਜਵਾਨਾਂ ਨੇ, ਪੰਜਾਬ ਦੇ ਸਿੱਖਾਂ ਨੇ ਜਿਹੜਾ ਨਾ ਉਹ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਬਹੁਤ ਘੱਟ ਹੋ ਗਈ ਹੈ। ਮੈਨ ਪਾਵਰ ਬਿਲਕੁਲ ਹੀ ਘੱਟ ਹੋ ਗਈ ਹੈ। ਫੌਜ ਵਿੱਚ ਭਰਤੀਆਂ ਵਾਸਤੇ ਨੌਜਵਾਨ ਨਹੀਂ ਮਿਲਦੇ ਪਏ ਔਰ ਹੁਣ ਉਹਨਾਂ ਨੂੰ ਇਸ਼ਤਿਹਾਰ, ਐਪਲੀਕੇਸ਼ਨਾਂ ਔਰ ਮਿੰਤਾਂ ਕਰਨੀਆਂ ਪੈਂਦੀਆਂ ਪਈਆਂ। ਇਹ ਉਹੀ ਪੰਜਾਬ ਹੈ, ਇਹ ਉਹੀ ਸਿੱਖ ਕੌਮ ਹੈ ਜਿਹੜਾ ਕਿ ਇੰਡੀਅਨ ਫੌਜ ਦੇ ਵਿੱਚ ਇੱਕ ਰੀੜ ਦੀ ਹੱਡੀ ਸਮਝੀ ਜਾਂਦੀ ਸੀ। ਜਿਹੜੀ ਬਾਰਡਰ 2 ਬਣਾਈ ਹੈ ਉਹਦੇ ਵਿੱਚ ਜਿਹੜਾ ਸਨੀ ਦਿਓਲ ਨੂੰ ਕੀ ਬਣਾਇਆ, ਸਿੱਖ ਹੀ ਬਣਾਇਆ, ਕਿਉਂਕਿ ਸਿੱਖ ਰੈਜੀਮੈਂਟ ਜਿਹੜੀ ਹੈ ਨਾ ਉਹ ਸਭ ਤੋਂ ਫਰੰਟ ਲਾਈਨ ਤੇ ਲੜਨ ਵਾਸਤੇ ਹੁੰਦੀ ਸੀ। ਅੱਜ ਉਹੀ ਨੌਜਵਾਨ ਪਿੱਛੇ ਹਟਦੇ ਪਏ ਨੇ। ਵਜ੍ਹਾ ਕੀ ਹੈ? बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हाँ तुहाडी मेज़बान शुमाइला नियाज़। ये तस्वीर जिहड़ी सामने आई है सिर्फ और सिर्फ सोशल मीडिया की पोस्ट नहीं है, ਇਹ ਇੰਡੀਆ ਦੇ ਅੰਦਰ ਜਿਹੜੀਆਂ ਛੁਪੀਆਂ ਹੋਈਆਂ ਚੀਕਾਂ ਕੂਕਾਂ ਨੇ ਨਾ ਉਹਨਾਂ ਦੀ ਬਹੁਤ ਵੱਡੀ ਹਕੀਕਤ ਹੈ ਜਿਹਦੇ ਉੱਤੇ ਇੰਡੀਆ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਗੱਲ ਨਹੀਂ ਕਰਦਾ, ਕਰਨਾ ਨਹੀਂ ਚਾਹੁੰਦਾ, ਕਿਉਂਕਿ ਅਗਰ ਇਹ ਸੱਚ ਆਵਾਮ ਦੇ ਸਾਹਮਣੇ ਆ ਗਿਆ ਤੇ ਵਿਸ਼ਵ ਗੁਰੂ ਦਾ ਸਾਰਾ ਬਿਆਨੀਆ ਜ਼ਮੀਨ ਬੋਸ ਹੋ ਜਾਏਗਾ। ਇੰਡੀਅਨ ਆਰਮੀ ਖੁਦ ਇਸ ਗੱਲ ਦਾ ਇਤਰਾਫ ਕਰਦੀ ਪਈ ਹੈ ਕਿ ਪੰਜਾਬ ਦੇ ਨੌਜਵਾਨ ਫੌਜ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਪਏ। ਪੰਜਾਬ ਦੇ ਨੌਜਵਾਨਾਂ ਨੇ, ਪੰਜਾਬ ਦੇ ਸਿੱਖਾਂ ਨੇ ਜਿਹੜਾ ਨਾ ਉਹ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਬਹੁਤ ਘੱਟ ਹੋ ਗਈ ਹੈ। ਮੈਨ ਪਾਵਰ ਬਿਲਕੁਲ ਹੀ ਘੱਟ ਹੋ ਗਈ ਹੈ। ਫੌਜ ਦੇ ਵਾਸਤੇ, ਫੌਜ ਵਿੱਚ ਭਰਤੀਆਂ ਵਾਸਤੇ ਨੌਜਵਾਨ ਨਹੀਂ ਮਿਲਦੇ ਪਏ ਔਰ ਹੁਣ ਉਹਨਾਂ ਨੂੰ ਇਸ਼ਤਿਹਾਰ, ਐਪਲੀਕੇਸ਼ਨਾਂ ਔਰ ਮਿੰਤਾਂ ਕਰਨੀਆਂ ਪੈਂਦੀਆਂ ਪਈਆਂ ਨੇ। ਤੁਸੀਂ ਜ਼ਰਾ ਰੁਕ ਕੇ ਇਹ ਦੇਖੋ ਕਿ ਇਹ ਸੋਚੋ ਕਿ ਇਹ ਉਹੀ ਪੰਜਾਬ ਹੈ, ਇਹ ਉਹੀ ਸਿੱਖ ਕੌਮ ਹੈ ਜਿਹੜਾ ਕਿ ਇੰਡੀਅਨ ਫੌਜ ਦੇ ਵਿੱਚ ਇੱਕ ਰੀੜ ਦੀ ਹੱਡੀ ਸਮਝੀ ਜਾਂਦੀ ਸੀ। ਅੱਜ ਵੀ ਤੁਸੀਂ ਦੇਖੋ ਇਹਨਾਂ ਨੇ ਉਹ ਜਿਹੜੀ ਬਾਰਡਰ 2 ਬਣਾਈ ਹੈ ਉਹਦੇ ਵਿੱਚ ਜਿਹੜਾ ਸਨੀ ਦਿਓਲ ਨੂੰ ਕੀ ਬਣਾਇਆ, ਸਿੱਖ ਹੀ ਬਣਾਇਆ, ਕਿਉਂਕਿ ਸਿੱਖ ਰੈਜੀਮੈਂਟ ਜਿਹੜੀ ਹੈ ਨਾ ਉਹ ਸਭ ਤੋਂ ਫਰੰਟ ਲਾਈਨ ਤੇ ਹੁੰਦੀ ਹੈ, ਲੜਨ ਵਾਸਤੇ ਹੁੰਦੀ ਸੀ। ਅੱਜ ਉਹੀ ਨੌਜਵਾਨ ਪਿੱਛੇ ਹਟਦੇ ਪਏ ਨੇ। ਵਜ੍ਹਾ ਕੀ ਹੈ? ਇਦਾਂ ਹੁੰਦਾ ਕਿਉਂ ਪਿਆ? ਇਹ ਸਿੱਖਾਂ ਨੇ ਇੰਡੀਅਨ ਫੌਜ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਿਉਂ ਕੀਤਾ? ਇਹ ਸਵਾਲ ਇੰਡੀਅਨ ਮੀਡੀਆ ਨਹੀਂ ਪੁੱਛਦਾ ਪਿਆ, ਇਹ ਸਵਾਲ ਸਾਰੇ ਪੁੱਛਦੇ ਪਏ ਨੇ, लेकिन जवाब नहीं मिलता पाया क्योंकि जवाब बड़ा कड़वा है। सच ये है कि सिख नौजवान हुण रियासत दे उत्ते एतमाद नहीं करते। उन्होंने लगता है, सिख जिहड़े खास करके सिख कौम है और पंजाबी ने, उन्होंने लगता है कि सानू सिर्फ और सिर्फ इस्तेमाल किया जाता है, सानू वेचिया जाता है। उन्होंने लगता है कि असीं सिर्फ और सिर्फ जिहड़ियां तोपां या गोले बारूद ने उन्हां दा चारा वां, असीं शहरी नहीं हैगे। किसान तहरीक याद है ना, लखां किसान सड़कां दे उत्ते निकले, महीनों तक धरने दिते, सैकड़ों मौतां हुईयां और जवाब विच उन्हां नूं मिलिया कि ये हौली हौली चीज़ां जिहड़ियां चेंज होंदियां ने, फौरन नहीं होंदियां। उन्हां नूं मिलिया कि मुकदमात मिले, डंडे मिले, गद्दारी दे सर्टिफिकेट मिले, वो किद्दां शामिल हो जाण फिर इंडियन आर्मी दे विच? 1984 याद है ना, गोल्डन टैंपल, दिल्ली दे फसादात याद ने, हज़ारों जिहड़े कतल किए गए याद ने, उन्हां नूं इंसाफ अज तक नहीं मिलिया। ਤੇ ਇਹ ਸਿੱਖ ਕੌਮ ਕਿੱਦਾਂ ਫਿਰ ਸ਼ਾਮਲ ਹੋ ਜਾਵੇ ਭਾਰਤੀ ਫੌਜ ਦੇ ਵਿੱਚ? ਉਹ ਰਿਆਸਤ ਵਾਸਤੇ ਆਪਣੀ ਜਾਨ ਦੇ ਨਜ਼ਰਾਨੇ ਕਿਉਂ ਪੇਸ਼ ਕਰੇ? ਫਿਰ ਖੈਰ ਤੁਸੀਂ ਹੁਣ ਅੱਜ ਦਾ ਦੌਰ ਦੇਖ ਲਓ, ਅੱਜ ਦਾ ਦੌਰ ਦੇਖੋ ਤਾਂ ਸਿੱਖ ਨੌਜਵਾਨ ਬੋਲੇ ਤਾਂ ਕੇਸ ਹੋ ਜਾਂਦਾ, ਸਵਾਲ ਕਰੇ ਤਾਂ ਦਹਿਸ਼ਤਗਰਦ ਹੈ, ਰੈਫਰੈਂਡਮ ਦੀ ਗੱਲ ਕਰੇ ਤਾਂ ਉਹ ਦੁਸ਼ਮਣ ਹੈ ਜੀ, ਉਹ ਦੁਸ਼ਮਣ ਹੈ ਜਿਹੜਾ ਰੈਫਰੈਂਡਮ ਦੀ ਆਪਦੇ ਹੱਕ ਦੀ ਗੱਲ ਕਰਦਾ ਪਿਆ। ਉਹਨੂੰ ਹਰ ਵਕਤ ਇੱਕ ਸ਼ੱਕ ਦੀ ਨਿਗਾਹ ਨਾਲ ਦੇਖਣਗੇ ਤੇ ਫਿਰ ਸੋਚਣਾ ਪੈਂਦਾ ਹੈ ਕਿ ਜਿਹੜਾ ਮੁਲਕ ਸਾਡੇ ਤੇ ਸ਼ੱਕ ਕਰੇ ਅਸੀਂ ਉਸ ਮੁਲਕ ਦੇ ਵਾਸਤੇ ਕਿਉਂ ਲੜੀਏ? ਇਹ ਆਲਮ ਹੈ ਇੰਡੀਅਨ ਆਰਮੀ ਦਾ, ਇੰਡੀਅਨ ਫੌਜ ਦਾ। ਪਾਕਿਸਤਾਨੀ ਫੌਜ ਦਾ ਮੁਕਾਮ ਅਲੱਗ ਹੈ। ਪਾਕਿਸਤਾਨ ਦੀ ਫੌਜ ਜਿਹੜੀ ਹੈ ਦੁਨੀਆ ਦੇ ਸਾਹਮਣੇ ਮੁਨਜ਼ਮ ਫੌਜਾਂ ਦੇ ਵਿੱਚ ਸ਼ਾਮਲ ਹੁੰਦੀ ਹੈ। ਪਾਕਿਸਤਾਨੀ ਫੌਜ ਦੇ ਵਿੱਚ ਡਿਸਪਲਿਨ ਹੈ, ਟ੍ਰੇਨਿੰਗ ਹੈ, ਕੁਰਬਾਨੀ ਹੈ, ਪੇਸ਼ਾਵਰਾਨਾ ਸਲਾਹੀਅਤ ਮੌਜੂਦ ਹੈ, ਜੋ ਕਿ ਇਹ ਸਾਰਾ ਕੁਝ ਇੰਡੀਅਨ ਫੌਜ ਦੇ ਵਿੱਚ ਨਹੀਂ ਹੈ। ਤਾਂ ਕਰਕੇ ਭਰਤੀਆਂ ਘੱਟ ਹੋ ਗਈਆਂ ਨੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਪਾਕਿਸਤਾਨ ਦੇ ਬਾਰੇ 'ਚ, ਇਹ ਪਾਕਿਸਤਾਨ ਦੀ ਪਹਿਚਾਣ ਬਣਦੀਆਂ, ਪਾਕਿਸਤਾਨ ਦੀ ਫੌਜ ਦੀ ਪਹਿਚਾਣ ਬਣਦੀਆਂ। ਪਾਕਿਸਤਾਨ ਦੇ ਵਿੱਚ ਨੌਜਵਾਨ ਫੌਜ ਦੇ ਵਿੱਚ ਭਰਤੀ ਹੋਣ ਵਾਸਤੇ ਲਾਈਨਾਂ 'ਚ ਲੱਗ ਜਾਂਦੇ ਆ, ਟੈਸਟ ਦਿੰਦੇ ਨੇ, ਫਿਜ਼ੀਕਲ ਟੈਸਟ ਦਿੰਦੇ ਨੇ, ਮਹੀਨਿਆਂ ਤੱਕ ਤਿਆਰੀ ਕਰਦੇ ਨੇ, ਫਿਰ ਜਾ ਕੇ ਫੌਜ ਦੇ ਵਿੱਚ ਭਰਤੀ ਹੁੰਦੇ ਆ। ਔਰ ਜਦੋਂ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਆ ਤੇ ਫਖਰ ਮਹਿਸੂਸ ਕਰਦੇ ਆ, ਮਾਂ ਪਿਓ ਦੁਆਵਾਂ ਦੇ ਕੇ ਭੇਜਦੇ ਆ, ਕੌਮ ਸਲਾਮ ਪੇਸ਼ ਕਰਦੀ ਹੈ, शहादत का रुतबा मिल जाए ये वास्ते दुआवां करते हैं और शहादत मिले
ਤਾਂ ਸਿਰ ਝੁਕਾ ਕੇ ਉਹਨੂੰ ਕਬੂਲ ਕਰਦੀ ਹੈ, ਕਿਉਂਕਿ ਪਾਕਿਸਤਾਨ ਦੀ ਫੌਜ ਔਰ ਕੌਮ ਇਹ ਬਿਲਕੁਲ ਜੁੜੀਆਂ ਹੋਈਆਂ ਨੇ। ਕੌਮ ਆਪਣਾ ਇਹਨੂੰ ਮੁਹਾਫਿਜ਼ ਸਮਝਦੀ ਹੈ ਔਰ ਫੌਜ ਕੌਮ ਨੂੰ ਆਪਣਾ ਖਾਨਦਾਨ ਸਮਝਦੀ ਹੈ। ਇਸ ਵਾਸਤੇ ਦਹਿਸ਼ਤਗਰਦੀ ਦੇ ਖਿਲਾਫ ਜੰਗ ਦੇ ਵਿੱਚ 70,000 ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਅਫਸਰ ਹੋਣ ਜਾਂ ਜਵਾਨ ਹੋਣ, ਸਾਰਿਆਂ ਨੇ ਇਸ ਮੁਲਕ ਵਾਸਤੇ ਆਪਣਾ ਖੂਨ ਦਿੱਤਾ ਔਰ ਅੱਜ ਵੀ ਅਗਰ ਸਰਹੱਦਾਂ ਦੇ ਉੱਤੇ ਕੋਈ ਮਸਲਾ ਬਣ ਜਾਵੇ ਤਾਂ ਸੀਨਾ ਤਾਣ ਕੇ ਖੜੇ ਹੋ ਜਾਂਦੇ ਆ। ਅੱਛਾ, ਹੁਣ ਜ਼ਰਾ ਮੁਵਾਜ਼ਨਾ ਕਰੋ। ਇੱਕ ਤਰਫ ਪਾਕਿਸਤਾਨ ਜਿੱਥੇ ਨੌਜਵਾਨ ਖੁਦ ਫੌਜ ਵਿੱਚ ਆਉਣ ਨੂੰ ਤਿਆਰ ਹੈ, ਜਿੱਥੇ ਸ਼ਹਾਦਤ ਇਜ਼ਾਜ਼ ਹੈ, ਜਿੱਥੇ ਵਰਦੀ ਇੱਜ਼ਤ ਹੈ। ਹੁਣ ਚਲੋ ਉਧਰਲੇ ਪਾਸੇ, ਦੂਜੇ ਪਾਸੇ ਇੰਡੀਆ, ਜਿੱਥੇ ਫੌਜ ਨੂੰ ਨੌਜਵਾਨਾਂ ਦੇ ਪਿੱਛੇ ਭੱਜਣਾ ਪੈਂਦਾ ਹੈ ਕਿ ਆ ਜਾਓ, ਭਰਤੀ ਹੋ ਜਾਓ, ਅਸੀਂ ਕੀ ਕਰੀਏ। ਜਿੱਥੇ ਭਰਤੀ ਜਿਹੜੀ ਹੈ ਨਾ ਉਹ ਬੁਹਰਾਨ ਬਣੀ ਪਈ ਹੈ, ਜਿੱਥੇ ਰੈਜੀਮੈਂਟਸ ਜਿਹੜੀਆਂ ਨੇ ਖਾਲੀ ਹੁੰਦੀਆਂ ਪਈਆਂ ਨੇ। ਨੌਜਵਾਨ, ਇਹ ਪੰਜਾਬੀ ਨੌਜਵਾਨ ਜਾਂ ਸਿੱਖ ਨੌਜਵਾਨ ਤਾਂ ਦੂਰ ਦੀ ਗੱਲ ਹੈ, ਵੈਸੇ ਵੀ ਨੌਜਵਾਨ ਜਿਹੜੀ ਹੈ ਨਾ ਉਹ ਨਸਲ ਜਿਹੜੀ ਹੈ ਭਾਰਤ ਦੀ, ਉਹ ਫੌਜ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੀ। ਕਿਉਂ ਬਈ, ਵਜ੍ਹਾ ਕੀ ਹੈ? ਕਿਉਂਕਿ ਪਾਕਿਸਤਾਨ ਦੇ ਵਿੱਚ ਫੌਜ ਸਿਆਸਤ ਮੁਸਲਤ ਨਹੀਂ ਕਰਦੀ, ਠੀਕ ਹੈ, ਔਰ ਵੋਟ ਬੈਂਕ ਦਾ ਹਥਿਆਰ ਨਹੀਂ ਬਣਦੀ ਹੈ, ਇੱਕ ਨਫ਼ਰਤ ਦੀ ਮਸ਼ੀਨ ਨਹੀਂ ਬਣਦੀ ਹੈ। ਜਦਕਿ ਇੰਡੀਆ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੈ। ਇੰਡੀਅਨ ਫੌਜ ਦੇ ਵਿੱਚ ਸਿਆਸਤ ਨੂੰ ਘਸੀਟਿਆ ਜਾਂਦਾ ਹੈ। ਹਰ ਆਪਰੇਸ਼ਨ ਦੇ ਵਿੱਚ ਸਿਆਸਤ ਦੇ ਉੱਤੇ ਸ਼ਹਾਦਤ ਦਾ ਨਾਰਾ ਲਾਇਆ ਜਾਂਦਾ ਹੈ। ਹਰ ਵਰਦੀ ਦੇ ਉੱਤੇ ਇੱਕ ਖਾਸ ਕਿਸਮ ਦਾ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ ਔਰ ਇਹ ਪ੍ਰੋਪੇਗੈਂਡਾ ਹੀ ਸਿਰਫ ਕਰ ਸਕਦਾ ਹੈ ਭਾਰਤ, ਹੋਰ ਕੁਝ ਵੀ ਨਹੀਂ। ਔਰ ਜਿਹੜਾ ਪਿਛਲੇ ਦਿਨੋਂ ਬਲੋਚਿਸਤਾਨ ਦੇ ਵਿੱਚ ਦਹਿਸ਼ਤਗਰਦਾਨਾ ਕਾਰਵਾਈ ਹੋਈ ਹੈ, ਉਹਦੇ ਵਿੱਚ ਕਿੰਨੇ ਜਿਹੜੇ ਨੇ ਪਾਕਿਸਤਾਨ ਨੇ ਜਾਨਮ ਹਾਸਲ ਕੀਤੇ ਹੈ। ਪਾਕਿਸਤਾਨੀ ਫੌਜ ਨੇ ਜਿਹੜੀ ਇੱਕ ਸਾਡੀ ਸਿਕਿਉਰਿਟੀ ਫੋਰਸਿਸ ਜਿਹੜੀ ਪੇਸ਼ਾਵਰਾਨਾ ਸਲਾਹੀਅਤ ਦਿਖਾਉਂਦੇ ਹੋਏ ਜਿਸ ਤਰ੍ਹਾਂ ਦੁਸ਼ਮਣ ਦੇ ਦੰਦ ਖੱਟੇ ਕੀਤੇ ਹੈ ਨਾ, ਉਹ ਸਾਰਿਆਂ ਨੂੰ ਪਤਾ ਹੈ। ਔਰ ਇੰਡੀਅਨ ਫੌਜ ਜਿਹੜੀ ਹੈ ਬਿਲਕੁਲ ਨਾਕਾਮ ਹੋ ਚੁੱਕੀ ਹੈ। ਇਸੇ ਵਾਸਤੇ ਉਹ ਇਸ ਤਰ੍ਹਾਂ ਦੇ ਹੋਛੇ ਹਥਕੰਡੇ ਇਸਤੇਮਾਲ ਕਰਦੀ ਹੈ ਔਰ ਕਿਉਂਕਿ ਖੁਦ ਤਾਂ ਸਾਹਮਣੇ ਆ ਕੇ ਲੜਨ ਦੀ ਹਿੰਮਤ ਨਹੀਂ ਰੱਖਦੀ, ਕਿਉਂਕਿ ਫੌਜ ਹੀ ਨਹੀਂ ਹੈਗੀ, ਫੌਜ 'ਚ ਲੋਕ ਭਰਤੀ ਨਹੀਂ ਹੁੰਦੇ ਪਏ। ਇਸ ਵਾਸਤੇ ਦੂਸਰੇ ਮੁਲਕਾਂ ਦੇ ਵਿੱਚ ਜਿਹੜਾ ਨਾ ਉਹ ਆਪਣਾ ਇੱਕ ਨੈਟਵਰਕ ਸਟਰੋਂਗ ਕਰਕੇ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਕਰਦੀ ਔਰ ਪਾਕਿਸਤਾਨ ਦੀ ਫੌਜ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਦੀ ਹੈ। ਲੇਕਿਨ ਪਾਕਿਸਤਾਨ ਦੀ ਫੌਜ ਔਰ ਪਾਕਿਸਤਾਨ ਦੀ ਆਵਾਮ ਦੇ ਦਰਮਿਆਨ ਨਫ਼ਰਤ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਆਮਤ ਵਾਲੇ ਦਿਨ ਤੱਕ ਪੈਦਾ ਨਹੀਂ ਹੋ ਸਕਦੀ। ਤੁਸੀਂ ਮਾਰਕਾ ਹੱਕ ਦੇ ਵਿੱਚ ਵੇਖਿਆ ਕਿ ਪਾਕਿਸਤਾਨ ਦੀ ਕੌਮ ਕਿਸ ਤਰ੍ਹਾਂ ਪਾਕਿਸਤਾਨ ਦੀ ਫੌਜ ਦੇ ਨਾਲ ਖੜੋ ਗਈ ਸੀ, ਠੀਕ ਹੈ। ਪਾਕਿਸਤਾਨ ਦਾ ਹਰ ਸ਼ਹਿਰੀ ਇੱਕ ਸਿਪਾਹੀ ਦੇ ਮੁਤਰਾਦਿਫ ਹੈ ਔਰ ਤੁਹਾਡੇ ਤਾਂ ਆਪਣੇ ਦਿਫਾ ਕਰਨ ਵਾਸਤੇ ਫੌਜ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤੇ ਫਿਲਮਾਂ ਤੁਸੀਂ ਚੁੱਕ ਕੇ ਬਾਰਡਰਾਂ 2 ਬਣਾ ਦੇਣੇ, 3 ਬਣਾ ਦੇਣੇ। ਸ਼ਰਮ ਵੀ ਕਰ ਲਿਆ ਕਰੋ ਮਾੜੀ ਜੀ, ਕੋਈ ਸ਼ਰਮ ਤੇ ਹਯਾ ਵੀ ਕਰ ਲਿਆ ਕਰੋ, ਜੋ ਕਿ ਤੁਹਾਨੂੰ ਹੋਣੀ ਨਹੀਂ ਹੈ। ਬਹਰਹਾਲ ਮੈਨੂੰ ਦਿਓ ਇਜਾਜ਼ਤ, ਇੱਥੋਂ ਤੁਹਾਡਾ ਮੁਲਾਕਾਤ ਹੋਏਗੀ ਅਗਲੇ ਵੀਲੌਗ ਦੇ ਵਿੱਚ। ਉਦੋਂ ਲਈ ਅੱਲਾ ਨਿਗਹਿਬਾਨ।